ਤੇ ਅੱਗੇ ਕਾਂਗਰਸ ਦੀ ਜੇ ਗੱਲ ਕਰੀਏ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਇਹਨਾਂ ਦੇ ਟੋਟੇ-ਟੋਟੇ ਹੋ ਗਏ ਆ, ਪਰ ਇਹ ਸਿੱਖਦੇ ਨੀ ਗੇ ਕੁਛ ਵੀ, ਕਿ ਅਸੀਂ ਹੁਣ ਜਿਹੜੀ ਸਰਕਾਰ ਆ ਉਹ ਕਾਂਗਰਸ ਫ੍ਰੀ ਆ ਭਾਰਤ ਦੇ ਵਿੱਚ, ਕਿ ਰਾਜਸਥਾਨ ਦੇ ਵਿੱਚ ਵੀ ਕਾਂਗਰਸ ਦੇ ਟੋਟੇ ਹੋਣ ਲਈ ਤਿਆਰ ਹੈ। ਬਿਲਕੁਲ ਜੀ, ਵੈਸੇ ਤਾਂ ਰਾਜਸਥਾਨ ਦੇ ਵਿੱਚ ਪਹਿਲਾਂ ਤੋਂ ਹੀ ਇਹ ਬਣਦੀ ਜਾ ਰਹੀ ਸੀ, ਜਦੋਂ ਮਤਲਬ ਕਿ ਸਚਿਨ ਪਾਇਲਟ ਹੋਰੀ ਸਮੇਂ-ਸਮੇਂ ਬਗਾਵਤ ਕਰਦੇ ਰਹੇ ਨੇ। ਬੇਸ਼ੱਕ ਉਹਨਾਂ ਨੂੰ ਉਪ ਮੁੱਖ ਮੰਤਰੀ ਲਾਇਆ ਸੀ ਤੇ ਉਹ ਸਾਰੇ ਦੇ ਬਾਵਜੂਦ ਉੱਥੇ ਉਹਨਾਂ 'ਚ ਕਦੇ ਵੀ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਦੇ ਵਿੱਚ ਆਪਸੀ ਤਾਲਮੇਲ ਕਿਤੇ ਨਜ਼ਰ ਹੀ ਨਹੀਂ ਆਉਂਦਾ ਸੀ। ਪਰ ਫਿਰ ਵੀ ਸਮੇਂ-ਸਮੇਂ ਉਹਨਾਂ ਨੂੰ ਸਮਝਾ ਕੇ ਬੁਝਾ ਕੇ ਇੱਕ ਵਾਰ ਤਾਂ ਚੱਲਿਆ ਸੀ ਕਿ ਲੈ ਵੀ ਸਚਿਨ ਪਾਇਲਟ ਵੀ ਆਪਣੇ ਬੰਦੇ ਲੈ ਕੇ ਚੱਲਿਆ ਬੀਜੇਪੀ ਕੰਨੀ ਨੂੰ, ਜਦੋਂ ਇਹਦਾ ਮਿੱਤਰ ਗਿਆ। ਸੋ ਇਸ ਲਈ ਉਸ ਸਮੇਂ ਲੱਗਦਾ ਸੀਗਾ ਕਿ ਹਾਂ, ਇਹਦਾ ਵੀ ਜਾਣਾ ਤੈਅ ਆ, ਪਰ ਅੱਜ ਸਾਰਾ ਕੁਛ ਰੋਕ ਲਿਆ ਗਿਆ ਤੇ ਸਮਝਾ ਲਿਆ ਗਿਆ। ਪਰ ਹੁਣ ਇੱਕ ਵਾਰ ਫੇਰ ਮਾਮਲਾ ਉਸ ਸਮੇਂ ਚਰਚਾ 'ਚ ਆਇਆ, ਜਦੋਂ ਅਸ਼ੋਕ ਗਹਿਲੋਤ ਇੱਕ ਰੈਲੀ ਕਰਦੇ ਨੇ ਧੌਲਪੁਰ ਦੇ ਵਿੱਚ। ਧੌਲਪੁਰ ਦੇ ਵਿੱਚ ਰੈਲੀ ਕਰਦਿਆਂ ਉਹ ਪਿਛਲੀ ਭਾਜਪਾ ਦੀ ਮੁੱਖ ਮੰਤਰੀ ਰਹੀ ਬੀਬੀ ਵਸੁੰਧਰਾ ਰਾਜੇ ਸਿੰਧੀਆ, ਉਹਦੀ ਜਿਵੇਂ ਤਾਰੀਫ਼ ਕਰਦੇ ਨੇ, ਉਹਦੀ ਜਿਵੇਂ ਤਾਰੀਫ਼ 'ਚ ਪੁਲ ਬੰਨ੍ਹਦੇ ਨੇ, ਉਹਦੀ ਜਿਵੇਂ ਸ਼ਲਾਘਾ ਕਰਦੇ ਨੇ, ਤੇ ਇੱਧਰ ਆਪਣੇ ਹੀ ਕੁਝ ਐਮਐਲਏਆਂ ਨੂੰ ਚੋਰ ਦੱਸਦੇ ਨੇ। ਉਹ ਕਹਿੰਦੇ ਨੇ ਤੂੰ ਪੈਸੇ ਲੈ ਲਏ ਤੁਸੀਂ ਬੀਜੇਪੀ ਤੋਂ, ਅਮਿਤ ਸ਼ਾਹ ਤੋਂ, ਉਹ ਪੈਸੇ ਮੋੜ ਦਿਓ, ਜੇ ਚੋਂ ਕੁਛ ਖਰਚ ਲਏ ਮੈਂ ਪੂਰੇ ਕਰ ਦੂੰਗਾ। ਉਹ ਸਿੱਧਾ ਨਿਸ਼ਾਨਾ ਕਿਤੇ ਸਚਿਨ ਪਾਇਲਟ ਦੇ ਸਮਰਥਕ ਐਮਐਲਏਆਂ ਤੇ ਸੀ, ਤੇ ਵਸੁੰਧਰਾ ਰਾਜੇ ਦੀ ਤਾਰੀਫ਼ ਕਰਕੇ ਉਹਨਾਂ ਨੇ ਵੱਡਾ ਦਾਅ ਚੱਲਿਆ। ਹਾਂ, ਹੁਣ ਉਹ ਇਸ ਪਾਸੇ ਇਸ ਨੂੰ ਆਧਾਰ ਬਣਾ ਕੇ ਸਚਿਨ ਪਾਇਲਟ ਤਾਂ ਕਹਿੰਦੇ ਦੇਖੋ ਜੀ, ਇਹਦੀ ਤਾਂ ਪਸੰਦ ਜਾਂ ਇਹਦੀ ਤਾਂ ਲੀਡਰ ਵਸੁੰਧਰਾ ਰਾਜੇ ਹੈ, ਸੋਨੀਆ ਗਾਂਧੀ ਥੋੜ੍ਹਾ, ਇਸ ਲਈ ਮੈਂ ਕਾਂਗਰਸ ਨਾਲ ਆ, ਇਹ ਤਾਂ ਬੀਜੇਪੀ ਨਾਲ ਆ। ਉਹ ਇਸ ਨਾਤੇ ਹੁਣ ਕਹਿੰਦੇ ਜੀ ਮੈਂ ਇਹਦੇ ਖਿਲਾਫ ਫਿਰ ਮੋਰਚਾ ਖੋਲੂੰਗਾ। ਮੈਂ ਕਹਿੰਦੇ ਅਜਮੇਰ ਸ਼ਰੀਫ ਤੋਂ ਲੈ ਕੇ ਜੈਪੁਰ ਤੱਕ ਇਹਦੇ ਖਿਲਾਫ ਕਹਿੰਦੇ ਜੀ ਮੁਜ਼ਾਹਰਾ ਪ੍ਰਦਰਸ਼ਨ ਰੋਡ ਮਾਰਚ ਕੱਢੂੰਗਾ, ਤੇ ਮੈਂ ਤਾਂ ਇਹਦੀ ਤਿਆਰੀ ਕਰ ਲਈ। ਉਹ ਕਹਿੰਦੇ 11 ਮਈ ਨੂੰ ਅਜਮੇਰ ਤੋਂ ਜੈਪੁਰ ਤੱਕ ਸਚਿਨ ਪਾਇਲਟ ਆਪਣੇ ਸਮਰਥਕਾਂ ਦੇ ਨਾਲ ਆਪਣੇ ਹੀ ਮੁੱਖ ਮੰਤਰੀ ਦੇ ਖਿਲਾਫ ਮਤਲਬ ਕਿ ਪ੍ਰਦਰਸ਼ਨ ਕਰਨ ਜਾ ਰਿਹਾ। ਪਰ ਉਧਰ ਰਾਜਨੀਤਿਕ ਮਾਹਰ ਕਹਿੰਦੇ ਕਿ ਇਹ ਅਸ਼ੋਕ ਗਹਿਲੋਤ ਦਾ ਬੜਾ ਵੱਡਾ ਤੀਰ ਹੈ, ਜਿਹੜਾ ਸਚਿਨ ਨੂੰ ਵੀ ਲੱਗਿਆ ਹੈ, ਤੇ ਜਿਹੜਾ ਕਹਿੰਦੇ ਜਾ ਕੇ ਮਤਲਬ ਦਿੱਕਤ ਖੜੀ ਕਰ ਗਿਆ ਵਸੁੰਧਰਾ ਰਾਜੇ ਲਈ। ਕਹਿੰਦੇ ਕਿ ਜਿਹੜੇ ਮਤਲਬ ਕਿ ਉੱਥੇ ਦੇ ਮੁੱਖ ਮੰਤਰੀ ਨੇ ਅਸ਼ੋਕ ਗਹਿਲੋਤ, ਉਹਨਾਂ ਨੂੰ ਪਤਾ ਹੈ ਕਿ ਜੇਕਰ ਭਾਜਪਾ ਨੇ ਵਸੁੰਧਰਾ ਰਾਜੇ ਨੂੰ ਮੂਹਰੇ ਲਿਆਂਦਾ ਤਾਂ ਮੇਰੇ ਲਈ ਵੱਡੀ ਚੁਣੌਤੀ ਬਣ ਜੂ। ਤੇ ਉਹਦੀ ਤਾਰੀਫ਼ ਕਰਕੇ ਉਹਦੀ ਸ਼ਲਾਘਾ ਕਰਕੇ ਮੈਂ ਬੀਜੇਪੀ ਦੇ ਮਨ 'ਚ ਸ਼ੰਕੇ ਖੜੇ ਕਰਤੇ ਕਿ ਵਸੁੰਧਰਾ ਨਾਲ ਤਾਂ ਮੇਰੀ ਸੈਟਿੰਗ ਹੈ, ਅਸੀਂ ਤਾਂ ਇੱਕ ਦੂਜੇ ਦੇ ਖਿਲਾਫ ਨਹੀਂ ਜਾਂਦੇ, ਤਾਂ ਮਿਲ ਕੇ ਗੇਮ ਖੇਡ ਲੈਂਦੇ ਹਾਂ। ਸੋ ਇਸ ਲਈ ਕਹਿੰਦੇ ਕਿ ਇਹ ਮੈਂ ਭੁਲੇਖਾ ਪਾ ਕੇ ਕਹਿੰਦੇ ਰਾਜਨੀਤਿਕ ਮਾਹਰ ਕਹਿੰਦੇ ਕਿ ਉਹਨੇ ਚਾਲ ਚੱਲੀ ਆ ਕਿ ਬੀਜੇਪੀ ਵਸੁੰਧਰਾ ਤੇ ਭਰੋਸਾ ਨਾ ਕਰੇ ਤੇ ਉਹਨੂੰ ਮੂਹਰੇ ਨਾ ਲਿਆਵੇ, ਤੇ ਜੇ ਕਿਸੇ ਹੋਰ ਨੂੰ ਲਿਆਊਗਾ ਅਸ਼ੋਕ ਗਹਿਲੋਤ ਕਹਿੰਦੇ ਉਹਨੂੰ ਮੈਂ ਟੱਕਰ ਲੂੰਗਾ। ਸੋ ਇਸ ਲਈ ਕੀ ਇਹ ਚਾਲ ਹੈ, ਜਾਂ ਇਹ ਸਚਿਨ ਪਾਇਲਟ ਨੂੰ ਬਾਹਰ ਕਰਨ ਦੀ ਕਵਾਇਦ ਹੈ, ਜਾਂ ਸਚਿਨ ਪਾਇਲਟ ਦੀ ਹੁਣ ਮਜਬੂਰੀ ਬਣ ਜਾਣਾ ਹੈ ਕਿ ਉਹ ਦੂਏ ਪਾਸੇ ਚਲਾ ਜਾਵੇ, ਜਾਂ ਉਹਨੂੰ ਕਾਂਗਰਸ ਮਨਾ ਲੂਗੀ। ਜੋ ਮਰਜ਼ੀ ਹੋਵੇ, ਇਹ ਜਿਹੜੀਆਂ ਤਰੇੜਾਂ ਨੇ ਇਹ ਭਰਨੀਆਂ ਨਹੀਂ ਗੀਆਂ। ਹਾਂ, ਟੁਕੜੇ ਟੁਕੜੇ ਕਿਸੇ ਵੀ ਸਮੇਂ ਸੰਭਵ ਹੈ, ਕਿਉਂਕਿ ਰਾਜਸਥਾਨ ਆਉਣ ਵਾਲੇ ਸਮੇਂ ਚੋਣ ਪਿੜ ਭਖਣ ਵਾਲੀ ਆ, ਤੇ ਉੱਤੇ ਆਮ ਆਦਮੀ ਪਾਰਟੀ ਵੀ ਨਜ਼ਰ ਰੱਖ ਰਹੀ ਆ, ਤੇ ਬੀਜੇਪੀ ਤਾਂ ਉਸ ਦੇ ਵਿੱਚ ਆਪਣੀ ਸਰਕਾਰ ਭਾਲਦੀ ਹੈ ਕਿ ਸਾਨੂੰ ਮੌਕਾ ਮਿਲ ਜਾਵੇ। ਸੋ ਪਰ ਵਸੁੰਧਰਾ ਰਾਜੇ ਨੂੰ ਸਵਾਲਾਂ ਦੇ ਘੇਰੇ 'ਚ ਲਿਆਤਾ ਕਿ ਅਸ਼ੋਕ ਗਹਿਲੋਤ ਨੇ, ਜਾਂ ਇਹ ਸੱਚਮੁੱਚੋਂ ਨੇੜਤਾ ਜਤਾ ਕੇ ਸਚਿਨ ਪਾਇਲਟ ਨੂੰ ਬਾਹਰ ਕਰਨਾ ਚਾਹੁੰਦੇ ਨੇ। ਜੋ ਵੀ ਹੋਵੇ, ਪਰ ਇਸ ਦੇ ਨਾਲ ਕਾਂਗਰਸ ਦਾ ਬਿਖਰਨਾ ਟੁੱਟਣਾ ਰਾਜਸਥਾਨ 'ਚ ਲਗਭਗ ਤੈਅ ਲੱਗ ਰਿਹਾ ਜੀ। ਵੈਸੇ ਹੀ ਬਹੁਤ ਸਾਰੇ ਟੁਕੜੇ ਹੋ ਗਏ ਇਹਨਾਂ ਦੇ।